ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਹਾਂ। ਅੱਜ ਅਮਰੀਕਾ ਦੇ ਵਿੱਚ 20 ਮਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 21 ਮਈ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੋਜਬ, ਪਾਕਿਸਤਾਨ ਇੰਡੀਆ ਮੋਜਬ, ਟਿਊਜ਼ਡੇ ਟੂ ਸੈਟਰਡੇ ਅਸੀਂ ਤੁਹਾਡੇ ਰੂਬਰੂ ਪੇਸ਼ ਹੁੰਦੇ ਹਾਂ। ਜੇ ਸਮਝਦੇ ਜੇ ਕਿ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਤੁਹਾਡੇ ਕਾਰੋਬਾਰ ਵਪਾਰ ਦੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ ਤੇ ਸਪਾਂਸਰਸ਼ਿਪ ਲਈ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਾਤੇ ਖਬਰਾਂ ਲੈ ਈਰਾਨ ਦਾ ਆਖਣਾ ਹੈ ਕਿ ਪਾਕਿਸਤਾਨ ਰਾਹੀਂ ਜਾਂਚ ਪਰਖ ਕਰ ਰਹੇ ਹਾਂ ਕਿ ਅਮਰੀਕਾ ਫੇਰ ਜੰਗ ਛੇੜਨ ਦੇ ਹੱਕ 'ਚ ਆ। ਮੋਹਸਨ ਨਕਵੀ ਫੇਰ ਈਰਾਨ ਦੇ ਦੌਰੇ ਤੇ ਨੇ ਤੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਦਾ ਵੀ ਕੋਈ ਬਿਆਨ ਆਇਆ ਹੈਗਾ। ਕੀ ਅਪਡੇਟ ਹੈ ਮਸੂਦ? ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਵੱਲੋਂ ਇੱਕ ਦਬਾਅ ਹੈ ਜਿਹੜਾ ਉਹਨਾਂ ਦੇ ਧੂਆਂਧਾਰ ਬਿਆਨ ਕਿ ਇਹ ਕਰ ਦਾਂਗੇ, ਉਹ ਕਰ ਦਾਂਗੇ, ਮਿਟਾ ਕੇ ਰੱਖ ਦਾਂਗੇ, ਮੈਂ ਜੋ ਕੁਝ ਕਹਾਂਗਾ ਇਸਰਾਈਲ ਨੇ ਉਂਝ ਹੀ ਕਰਨਾ ਹੈ। ਈਰਾਨ ਕੋਲ ਸਮਝੌਤਾ ਕਰਨ ਲਈ ਬਹੁਤ ਥੋੜਾ ਜਿਹਾ ਲੰਮਾ ਹੈ। ਉਹਦੇ ਤੇ ਜ਼ਾਹਰ ਹੈ ਕਿ ਪਾਕਿਸਤਾਨ ਵੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਇਹ ਵੀ ਸੁਣਿਆ ਕਿ ਕੁਝ ਹੋਰ ਮੁਲਕ ਜਿੱਦਾਂ ਡੋਨਲਡ ਟਰੰਪ ਹੋਣਾ ਨੇ ਕਿਹਾ ਕਿ ਸਊਦੀ ਅਰਬ ਦੇ, UAE ਦੇ ਔਰ ਮਿਸਰ ਦੇ ਕਹਿਣ ਤੇ ਮੈਂ ਈਰਾਨ ਤੇ ਦੁਬਾਰਾ ਹਮਲੇ ਨਹੀਂ ਕੀਤੇ। ਹੁਣ ਉਹਨਾਂ ਮੁਲਕਾਂ ਵੱਲੋਂ ਵੀ ਹੈ ਕਿ ਧੰਨਵਾਦ ਹੈ ਕਿ ਤੁਸੀਂ ਡਾਇਲੌਗ ਦੇ ਉੱਤੇ ਯਕੀਨ ਰੱਖਦੇ ਜੇ। ਇਹਦੇ ਵਿੱਚ ਇਹ ਹੈ ਕਿ ਈਰਾਨ ਕਹਿ ਰਿਹਾ ਕਿ ਅਸੀਂ 14 ਸਲਾਮਾਂ ਦਾ ਜਾਇਜ਼ਾ ਲੈ ਰਹੇ ਹਾਂ। ਪਾਕਿਸਤਾਨ ਰਾਹੀਂ ਇਹ ਕੰਮ ਜਿਹੜਾ ਇਹਨੂੰ ਅੱਗੇ ਟੁਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਜ਼ਾ ਇਸ ਟਾਈਮ ਬ੍ਰੇਕਿੰਗ ਇੱਕ ਪਾਕਿਸਤਾਨ ਤੋਂ ਆ ਰਹੀ ਹੈ। ਐਕਸਪ੍ਰੈਸ ਮੀਡੀਆ ਗਰੁੱਪ ਆ ਜਿਹੜਾ ਉਹ ਪ੍ਰਵੀਨ ਇਹਨੂੰ ਕਰ ਰਿਹਾ ਇਸੇ ਮਾਮਲੇ ਨੂੰ ਰਿਪੋਰਟ। ਉਹ ਕਹਿ ਰਹੇ ਨੇ ਕਿ ਅਮਰੀਕਾ ਈਰਾਨ ਸਮਝੌਤੇ ਦਾ ਫਾਈਨਲ ਕੋਈ ਅਗਰ ਡਰਾਫਟ ਬਣ ਜਾਂਦਾ ਹੈ ਤੇ ਇਹ ਗੱਲਬਾਤ ਦਾ ਦੌਰ ਈਦੋਂ ਬਾਅਦ ਇਸਲਾਮਾਬਾਦ 'ਚ ਹੋਏਗਾ। ਔਰ ਇਹ ਇਸ ਕਰਕੇ ਗਿਆ ਜਿੱਦਾਂ ਤੁਸੀਂ ਕਿਹਾ ਕਿ ਮੋਹਸਨ ਨਕਵੀ ਹੋਣੇ ਈਰਾਨ ਦੇ ਫੇਰੇ ਤੇ ਦੋਹਰੀ ਵਾਰ 24 ਘੰਟੇ ਨਹੀਂ ਨਿਕਲੇ। ਉਹ ਮੀਮਸ ਚੱਲ ਰਹੀਆਂ ਸੋਸ਼ਲ ਮੀਡੀਆ ਤੇ ਕਿ ਬਸ ਜੁੱਤੀ ਟੁੱਟੀ ਸੀ, ਬਦਲੀ ਹੈ ਤੇ ਦਵਾ ਦਾ ਫਿਰ ਈਰਾਨ ਚਲੇ ਗਏ ਨੇ। ਉਹ ਕਿਸੇ ਨੇ ਥੱਲੇ ਲਿਖਿਆ ਨਹੀਂ ਕੱਪੜੇ ਬੋਹ ਹੁੰਦੇ ਸੀ, ਨਾਲ ਕੱਪੜੇ ਵੀ ਬਦਲੇ ਨੇ। ਉਹ ਪਹਿਲਾਂ ਕਹੇ ਨਹੀਂ ਬਦਲੇ ਨਹੀਂਗੇ, ਉਹ ਪ੍ਰੈਸ ਹੋਏ ਇੱਥੇ ਛੱਡ ਗਏ ਸੀ। ਕਾਲੀ ਇੰਨੀ ਸੀਗੀ ਕਿ ਉਹ ਕੱਪੜੇ ਪਾ ਕੇ ਲੋਕ ਆਪਣੇ ਤੌਰ ਕਰ ਰਹੇ। ਬਟ ਇਹਨੂੰ ਸਫਾਰਤੀ ਉਹਦੇ 'ਚ ਵੇਖੀਏ ਤੇ ਇਹ ਨਸਪਜ ਵਾਕਈ ਇਹ ਬੜਾ ਧੂਆਂਧਾਰ ਕਿਸਮ ਦੀ ਹੈ ਕਿ 24 ਘੰਟੇ ਨਹੀਂ ਲੰਘੇ ਪਾਕਿਸਤਾਨੀ ਇੰਟੀਰੀਅਰ ਫੈਡਰਲ ਮਿਨਿਸਟਰ ਨੇ ਜਿਹੜੇ ਉਹ ਦੂਜੀ ਵਾਰ ਈਰਾਨ ਦੇ ਫੇਰੇ ਤੇ ਗਏ ਨੇ। ਈਰਾਨ ਨੇ ਵੀ ਤਸਦੀਕ ਕਰ ਦਿੱਤੀ ਹੈ ਕਿ ਹਾਂਜੀ ਜੀ ਪਾਕਿਸਤਾਨ ਰਾਹੀਂ ਇਹਨਾਂ ਦੀ ਕੋਈ ਸਲਾਹ ਮਸ਼ਵਰਾ, ਕੋਈ ਮਾਮਲੇ ਨੇ ਜਿਹੜੇ ਉਹਨਾਂ ਦੇ ਸੋਚ ਵਿਚਾਰ ਅਸੀਂ ਕਰ ਰਹੇ ਹਾਂ, ਕੁਛ ਆਪਣੀ ਗੱਲ ਜਿਹੜੀ ਉਹ ਦੱਸ ਰਹੇ ਹਾਂ, ਕੀ ਗੱਲ ਅੱਗੇ ਤੁਰਨੀ ਹੈ, ਕੀ ਅਮਰੀਕਾ ਤੱਕ ਅਪਣਾਉਣੀ ਹੈ। ਪਾਕਿਸਤਾਨ ਦੀ ਕੋਸ਼ਿਸ਼ ਹੈ ਕਿ ਈਦ ਖੈਰ ਖਰੀਅਤ ਨਾਲ ਲੰਘ ਜੇ। ਹਜ ਦੇ ਮਹੀਨੇ ਦਾ ਚੰਦ ਦਿਸ ਪਿਆ ਹੈ। ਅੱਜ ਅਮਰੀਕਾ 'ਚ ਵੀ ਹਜ ਮਹੀਨੇ ਦੀ ਜਿਹੜੀ ਉਹ 3 ਤਾਰੀਖ ਹੋ ਗਈ ਹੈ। ਪਾਕਿਸਤਾਨ ਦੇ ਵਿੱਚ ਵੀ ਈਦ 28 ਮਈ ਨੂੰ ਆ ਰਹੀ ਹੈ, ਵੱਡੀ ਈਦ। ਅਮਰੀਕਾ, ਸਊਦੀ ਅਰਬ, ਗਲਫ ਦੇ ਵਿੱਚ ਵੀ 27 ਮਈ ਨੂੰ ਆ। ਪਾਕਿਸਤਾਨ ਦਾ ਇਹ ਹੈ ਕਿ ਅਮਰੀਕਾ ਇਹ ਅੰਦਰ ਦੇ ਜਿਹੜੇ ਸਫਾਰਤੀ ਜ਼ਰੀਏ ਨੇ ਜਾਂ ਫਾਰਨ ਆਫਿਸ ਦੇ ਆਲਾ ਜ਼ਿੰਮੇਦਾਰ ਨੇ ਉਹ ਕਿਤੇ ਚਾਹ ਪੀਂਦਿਆਂ ਗੱਪਸ਼ਪ ਜਦੋਂ ਕਰਦੇ ਨੇ ਤੇ ਉੱਥੇ ਕਹਿ ਲਵੋ ਕਿ ਕਿਸੇ ਜ਼ਰੀਏ ਤੋਂ ਇਹ ਸਾਡੇ ਕੰਨਾਂ ਤੱਕ ਕਿੰਨੀ ਖਬਰ ਅਪੜੀ ਹੈ ਕਿ ਪਾਕਿਸਤਾਨ ਇਹ ਚਾਹੁੰਦਾ ਕਿ ਈਦ ਖੈਰ ਖਰੀਅਤ ਨਾਲ ਨਿਕਲ ਜੇ। ਅੱਵਲ ਤੇ ਇਹ ਕਿ ਸਮਝੌਤਾ ਹੋ ਜੇ ਈਰਾਨ ਔਰ ਅਮਰੀਕਾ ਦਾ। ਦੂਸਰਾ ਇਹ ਕਿ ਕਮ ਸੇ ਕਮ ਈਦ ਹੈ ਜਿਹੜੀ ਇਹ ਨਿਕਲ ਜਾਵੇ। ਈਦੋਂ ਬਾਅਦ ਫਿਰ ਉਹ ਕੀ ਸਲਾਹਾਂ ਦਿੰਦੇ ਨੇ, ਉਹ ਕੀ ਦਿੰਦੇ ਨੇ, ਇਹ ਹੁਣ ਮਾਮਲੇ ਨੇ ਜਿਹੜੇ ਇਸ ਹੱਦ ਤੱਕ ਗੁੰਝਲਦਾਰ ਹੋਏ ਨੇ। ਬਹਰਹਾਲ ਇਹ ਐਲਾਨ ਪਾਕਿਸਤਾਨ ਦਾ ਕਿ ਈਦੋਂ ਬਾਅਦ ਹੋ ਜਾਂਦਾ, ਇਹਦਾ ਮਤਲਬ ਹੈ ਕਿ ਕੋਈ ਨਾ ਕੋਈ ਗੱਲ ਕਿਸੇ ਸਿਰੇ ਲੱਗਣ ਡਈ ਹੈ ਜਿਹੜਾ ਏਡਾ ਵੱਡਾ ਬਿਆਨ ਜਿਹੜਾ ਉਹ ਸਾਹਮਣੇ ਆਇਆ ਆ। ਔਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦਾ ਇਹ ਆਖਣਾ ਹੈ ਕਿ ਜੀ 47 ਵਰਿਆਂ ਬਾਅਦ ਆਫਟਰ 47 years ਅਮਰੀਕਾ ਨੂੰ ਔਰ ਈਰਾਨ ਨੂੰ ਗੱਲਬਾਤ ਲਈ ਟੇਬਲ ਤੇ ਬਿਠਾ ਦੇਣਾ ਕੋਈ ਨਿੱਕੀ ਗੱਲ ਹੈ? ਦੁਨੀਆ ਦੇ ਵਿੱਚ ਕੋਈ ਹੋਰ ਮੁਲਕ ਤੇ ਇਹ ਕੰਮ ਨਾ ਕਰ ਸਕਿਆ, ਐਡੀਆਂ ਆਰਗੇਨਾਈਜੇਸ਼ਨਸ ਤੇ ਇਹ ਕੰਮ ਨਾ ਕਰ ਸਕੀਆਂ। UN ਔਰ ਬਾਕੀ ਇਦਾਰਿਆਂ ਵੱਲ ਉਹਨਾਂ ਦਾ ਇਸ਼ਾਰਾ ਸੀਗਾ, ਪਰ ਪਾਕਿਸਤਾਨ ਨੇ ਇਹ ਕੰਮ ਕੀਤਾ। ਇਸ ਕਰਕੇ 47 ਵਰਿਆਂ ਦੀਆਂ ਗੰਢਾਂ ਨੇ ਨਾ ਜਿਹੜੀਆਂ ਇੰਨੀਆਂ ਪੀਚੀਆਂ ਨੇ ਕਿ ਇਹਨਾਂ ਨੂੰ ਖੋਲਣ ਲਈ ਹੱਥਾਂ ਦੇ ਨਾਲ ਦੰਦਾਂ ਦਾ ਵੀ ਵਰਤੋਂ ਕਰਨਾ ਪੈਣ ਡਿਆ ਹੈ। ਤੇ ਆਸ ਇਹੋ ਹੀ ਜ਼ਾਹਰ ਕੀਤੀ ਜਾ ਰਹੀ ਹੈ ਕਿ ਪੋਜ਼ਿਟਿਵਲੀ ਅੱਗੇ ਕੰਮ ਵੱਧ ਰਿਹਾ ਹੈ। ਜੀ ਚੀਫ ਜਸਟਿਸ ਆਫ ਪਾਕਿਸਤਾਨ ਨੇ ਆਖਿਆ ਹੈ ਕਿ ਈਦ ਤੋਂ ਬਾਅਦ ਇਮਰਾਨ ਖਾਨ ਦੇ ਕੇਸ ਦੀ ਸੁਣਵਾਈ ਲਾ ਦਿੰਦੇ ਆ। ਦੂਜੇ ਪਾਸੇ ਬੁਸ਼ਰਾ ਬੀਬੀ ਨੇ ਹੋਰਾਂ ਨੂੰ ਵੀ ਰਿਲੀਫ ਲੱਭਿਆ ਹੈ। ਕੀ ਅਪਡੇਟ ਆ? ਅਪਡੇਟ ਇਹ ਹੈ ਕਿ ਇਮਰਾਨ ਖਾਨ ਦੇ ਵਕੀਲ ਨੇ ਸਲਮਾਨ ਅਕਰਮ ਰਾਜਾ ਉਹ ਚੀਫ ਜਸਟਿਸ ਆਫ ਪਾਕਿਸਤਾਨ ਦੇ ਸਾਹਮਣੇ ਪੇਸ਼ ਹੋਏ, ਪਰਸਨਲ ਕੈਪੈਸਿਟੀ 'ਚ ਮੁਲਾਕਾਤ ਕੀਤੀ ਔਰ ਆਖਿਆ ਕਿ ਇਹ ਫਿਰ ਕੋਈ ਇਨਸਾਫ ਤੇ ਨਹੀਂ ਗਾ ਹੈ ਨਾ। ਗੁਨਾਹਗਾਰ ਹੈ, ਦੋਸ਼ੀ ਹੈ ਤੇ ਇਮਰਾਨ ਖਾਨ ਦੇ ਕੇਸ ਸੁਣੋ, ਉਹਨੂੰ ਸਜ਼ਾਵਾਂ ਦੇ ਦੇਵੋ ਜਾਂ ਸਜ਼ਾਵਾਂ ਜਿਹੜੀਆਂ ਲੱਭੀਆਂ ਉਹਨਾਂ ਨੂੰ ਕਾਇਮ ਰੱਖੋ। ਜੇ ਗਲਤ ਨੇ ਤੇ ਉਹਨਾਂ ਨੂੰ ਮੁਅੱਤਲ ਕੀਤਾ ਜਾਏ। ਕੇਸ ਨੂੰ ਸੁਣਵਾਈ ਲਈ ਮਨਜ਼ੂਰ ਹੀ ਨਾ ਹੀ ਕੀਤਾ ਤੁਸੀਂ, ਉਹਦੇ ਤੇ ਜਿਹੜੇ ਇਤਰਾਜ਼ ਨੇ ਉਹ ਦੱਸ ਦਵੋ। ਇਤਰਾਜ਼ ਵੀ ਦੂਰ ਨੇ, ਬਾਕੀ ਵੀ ਸਾਰੇ, ਤੇ ਇਹ ਤਾਂ ਫਿਰ ਤਰੀਕਾ ਨਹੀਂ।
ਫਿਰ ਕਹਿੰਦੇ ਨੇ ਕਿ ਚੀਫ ਜਸਟਿਸ ਆਫ ਪਾਕਿਸਤਾਨ ਯਾਹਿਆ ਆਫਰੀਦੀ ਉਹਨਾਂ ਨੇ ਆਪਣਾ ਸਾਰਾ ਸਟਾਫ ਸੱਦਿਆ, ਗੱਲਬਾਤ ਕੀਤੀ ਔਰ ਉਸ ਤੋਂ ਬਾਅਦ ਸਲਮਾਨ ਅਕਰਮ ਰਾਜਾ ਉਹਨਾਂ ਨੇ ਮੀਡੀਆ ਤੇ ਆ ਕੇ ਪਬਲਿਕਲੀ ਇਹ ਆਖਿਆ ਕਿ ਚੀਫ ਜਸਟਿਸ ਆਫ ਪਾਕਿਸਤਾਨ ਨੇ ਕਿਹਾ ਆ ਕਿ ਇਹ ਤੋਂ ਬਾਅਦ ਇਮਰਾਨ ਖਾਨ ਦੇ ਕੇਸ ਨੇ ਜਿਹੜੇ ਉਹ ਸ਼ਨਵਾਈਲੀ ਲਾ ਦਿੰਨੇ ਆ ਜੀ। ਇੱਕ ਕੰਮ ਹੋਇਆ ਹੈ। ਦੂਜਾ ਬੁਸ਼ਰਾ ਬੀਬੀ ਤੱਕ ਉਹਨਾਂ ਦੀ ਫੈਮਿਲੀ ਦੀ ਪਹੁੰਚ, ਉਹਨਾਂ ਦੇ ਜ਼ਾਤੀ ਡਾਕਟਰ ਦੀ ਪਹੁੰਚ, ਇਹਦੇ ਤੇ ਫੈਸਲਾ ਇਸਲਾਮਾਬਾਦ ਹਾਈ ਕੋਰਟ ਨੇ ਸਾਂਭ ਲਿਆ ਹੈ। ਜਿਹੜੀ ਇਹ ਗੱਲ ਕਹੀ ਜਾ ਰਹੀ ਸੀਗੀ ਸੁਪਰਿੰਟੈਂਡੈਂਟ ਜੇਲ੍ਹ ਵੱਲੋਂ ਕਿ ਜੀ ਜੇਲ੍ਹ 'ਚ ਬਿਹਤਰੀਨ ਇਲਾਜ ਹੋਣ ਡਿਆ, ਜਿਹੜਾ ਇਲਾਜ ਜੇਲ੍ਹ 'ਚ ਨਹੀਂ ਹੋਣ ਡਿਆ ਅਸੀਂ ਬਾਹਰੋਂ ਕਰਾਉਣ ਡੇ ਆ। ਫੈਮਿਲੀ ਪਰਿਵਾਰ ਹੋਣੀ ਜੀ ਅਸੀਂ ਮਿਲਣ ਦੇ ਸਕਦੇ ਕਿਉਂਕਿ ਇਹ ਬਿਆਨ ਦਿੰਦੇ ਨੇ, ਅਦਾਲਤੀ ਹੁਕਮ ਆ ਕੇ ਗਈ ਤੇ ਸਿਆਸਤ ਨਹੀਂ ਕਰਨੀ, ਦਿਸ ਐਂਡ ਦੈਟ। ਉਹਦੇ ਤੇ ਹੁਣ ਆਖਿਆ ਗਿਆ ਹੈ ਜਸਟਿਸ ਅਰਬਾਬ ਮੁਹੰਮਦ ਤਾਹਿਰ ਜਿਹੜੇ ਕਿ ਇਸਲਾਮਾਬਾਦ ਹਾਈ ਕੋਰਟ ਦੇ ਜੱਜ ਨੇ, ਉਹਨਾਂ ਵੱਲੋਂ ਕਿ ਇਸ ਮਾਮਲੇ ਦੇ ਉੱਤੇ ਅਸੀਂ ਇੱਕ ਕਾਪੀ ਚੀਫ ਕਮਿਸ਼ਨਰ ਔਰ ਜੇਲ੍ਹ ਸੁਪਰਿੰਟੈਂਡੈਂਟ ਨੂੰ ਵੀ ਭੇਜਨੇ ਆ। ਹੁਕਮ ਦਿੱਤਾ ਹੈ ਕਿ ਉਹਨਾਂ ਨੂੰ ਵੀ ਭੇਜੋ ਔਰ ਇਸ ਮਾਮਲੇ ਦੇ ਉੱਤੇ ਦੁਬਾਰਾ ਤੋਂ ਨਜ਼ਰ ਮਾਰਨ। ਫੈਸਲਾ ਸਾਹਮਣੇ ਲਿਆ, ਹੁਣ ਫੈਸਲਾ ਸਾਹਮਣੇ ਜਦੋਂ ਆਏਗਾ ਫਿਰ ਪਤਾ ਲੱਗੇਗਾ ਕਿ ਬੁਸ਼ਰਾ ਬੀਬੀ ਨੂੰ ਇਸ ਮਾਮਲੇ 'ਚ ਰਿਲੀਫ ਲੱਭਾ ਹੈ ਜਾਂ ਨਹੀਂ। ਫੈਸਲਾ ਬਹਰਹਾਲ ਇਹ ਕਿਸੇ ਸਿਰੇ ਤੇ ਅੱਪੜ ਗਿਆ, ਇਹ ਉਹ ਕੇਸ ਨਹੀਂ ਕਿ ਜਿਹੜਾ ਲੱਗਾ ਹੀ ਨਹੀਂਗਾ, ਇਹ ਵੀ ਹੈ ਕਿ ਕਿਸੇ ਸਿਰੇ ਤੇ ਪਹੁੰਚ ਗਿਆ। ਹੁਣ ਅੱਗੋਂ ਅਦਾਲਤੀ ਫੈਸਲਾ ਹੱਕ 'ਚ ਆਉਂਦਾ ਹੈ, ਖਿਲਾਫ ਆਉਂਦਾ ਹੈ, ਇਹਦੀ ਉਡੀਕ ਹੈ ਜੀ। ਖੁਦਕੁਸ਼ੀ ਦੀ ਕੋਸ਼ਿਸ਼ ਵੀ ਜੁਰਮ ਹੈ। ਸ਼ਰਈ ਅਦਾਲਤ ਨੇ ਪਾਰਲੀਮੈਂਟ ਦੇ ਕਾਨੂੰਨ ਨੂੰ ਧਰਮ ਦੇ ਖਿਲਾਫ ਕਰਾਰ ਦੇ ਦਿੱਤਾ ਹੈ। ਪਾਕਿਸਤਾਨੀ ਪਾਰਲੀਮੈਂਟ ਨੇ ਨੈਸ਼ਨਲ ਅਸੈਂਬਲੀ ਨੇ ਪ੍ਰਵੀਨ 2022 ਦੇ ਵਿੱਚ ਤਾਜ਼ੀਰਾਤ ਪਾਕਿਸਤਾਨ ਦੀ ਦਫਾ 325 ਦੇ ਵਿੱਚ ਕੁਝ ਬਦਲਾਅ ਕੀਤਾ ਸੀ, ਜਿਹਦੇ 'ਚ ਆਖਿਆ ਗਿਆ ਸੀ ਕਿ ਸੁਸਾਈਡ ਜਾਂ ਖੁਦਕੁਸ਼ੀ ਕਰਨਾ ਦੀ ਕੋਸ਼ਿਸ਼ ਕਰਨਾ ਇਹ ਜੁਰਮ ਨਹੀਂਗਾ ਹੈ। ਜੇ ਕੋਈ ਬੰਦਾ ਇਸ ਤਰ੍ਹਾਂ ਕਰਦਾ ਔਰ ਬਚ ਜਾਂਦਾ ਤੇ ਉਹ ਜੁਰਮ ਨਹੀਂ, ਕਾਨੂੰਨ 'ਚ ਉਹਦੇ ਲਈ ਕੋਈ ਸਜ਼ਾ ਨਹੀਂ ਹੈ, ਉਹਨੂੰ ਕੋਈ ਸਜ਼ਾ ਦਿੱਤੀ ਨਹੀਂ ਜਾ ਸਕਦੀ। ਤੇ ਫਿਰ ਖੁਦਕੁਸ਼ੀ ਕਰਕੇ ਜਿਹੜਾ ਮਰ ਗਿਆ ਉਹਨੂੰ ਸਜ਼ਾ ਦੇਣੀ, ਮੁਰਦੇ ਨੂੰ ਦੇਣੀ। ਸੋ ਇਹੋ ਜਿਹੇ ਬਹੁਤ ਸਾਰੇ ਹੋਰ ਸਵਾਲ ਵੀ ਉੱਠੇ ਸਨ। ਹੁਣ ਪਾਕਿਸਤਾਨ ਦੀ ਫੈਡਰਲ ਸ਼ਰੀਆ ਕੋਰਟ ਹੈ ਜਿਹੜੀ, ਉਹਨੇ ਇਹ ਆਖਿਆ ਕਿ ਖੁਦਕੁਸ਼ੀ ਕਰਨਾ ਜਾਂ ਆਪਣੇ ਆਪ ਨੂੰ ਮੁਕਾਉਣਾ ਜਾਂ ਮੌਤ ਨੂੰ ਗਲ ਲਾਉਣ ਦਾ ਯਤਨ ਕਰਨਾ ਜਾਂ ਕੋਸ਼ਿਸ਼ ਕਰਨਾ, ਮਰਨਾ ਨਾ ਮਰਨਾ ਵੱਖਰੀ ਗੱਲ ਹੈ, ਕੋਸ਼ਿਸ਼ ਕਰਨਾ ਜਿਹੜਾ ਇਹ ਵੀ ਜੁਰਮ ਹੈ। ਸੋ ਇਹ ਪਾਰਲੀਮੈਂਟ ਨੇ ਜਿਹੜਾ ਇਹ ਕੰਮ ਕੀਤਾ ਹੈ, ਇਹ ਧਾਰਮਿਕ ਜਿਹੜੇ ਸਾਡੇ ਜ਼ਾਬਤੇ ਨੇ, ਦਸਤੂਰ ਨੇ, ਕਾਨੂੰਨ ਨੇ, ਅਸੂਲ ਨੇ, ਮਿੱਥੀ ਹੋਈ ਕਲੀਅਰ ਗੱਲ ਆ, ਉਹਦੇ ਖਿਲਾਫ ਹੈ। ਇਸ ਕਰਕੇ ਅਸੀਂ ਇਸ ਕਾਨੂੰਨ ਨੂੰ ਰੱਦ ਕਰਨੇ ਆ। ਬਕਾਇਦਾ ਫੈਡਰਲ ਸ਼ਰੀਆ ਕੋਰਟ ਨੇ ਨੈਸ਼ਨਲ ਅਸੈਂਬਲੀ ਵੱਲੋਂ ਇਸ ਕਾਨੂੰਨ ਸਾਜ਼ੀ ਦਾ ਕਹਿ ਲਵੋ ਕਿ ਆਖਿਆ ਕਿ ਜਾਇਜ਼ਾ ਦੁਬਾਰਾ ਤੋਂ ਲਿਆ ਜਾਣਾ ਚਾਹੀਦਾ। ਰਿਆਸਤ ਦੀ ਜ਼ਿੰਮੇਵਾਰੀ ਹੈ ਜਿਹੜੀ ਉਹਦੇ ਵਿੱਚ ਇਹ ਬਾਕੀ ਮਾਮਲੇ ਨੇ ਜਿਹੜੇ ਇਹਨਾਂ ਅਲ ਤਵੱਜੋ ਦੇਣੀ ਚਾਹੀਦੀ ਹੈ। ਅਸਰ ਰੌਲਾ ਇਹ ਬਣਿਆ ਪ੍ਰਵੀਨ, ਜਿੱਦਾਂ ਜਿੰਦੇ ਆਪ ਮਾਰੂ ਫੜੇ ਜਾਂਦੇ ਨੇ, ਇਹ ਹੁਣ ਖੁਦਕੁਸ਼ੀ ਦੀ ਕੋਸ਼ਿਸ਼ ਆ ਨਾ, ਉਹਨਾਂ ਦੇ ਬਾਰੇ ਪਾਕਿਸਤਾਨੀ ਕਾਨੂੰਨ ਚੁੱਪ ਆ। ਉਹ ਚੁੱਪ ਚਪੀਤਿਆਂ ਨਾਲ ਵਲਾ ਕੇ ਨਿਕਲ ਜਾਂਦੇ ਨੇ। ਅਤਕਰਦਾਂ ਨੇ ਪੂਰੀ ਜ਼ਿਹਨ ਸਾਜ਼ਿਸ਼ ਕੀਤੀ ਹੁੰਦੀ ਹੈ। ਸੁਣਿਆ ਹੈ ਕਿ ਇਹਦੀ ਵਜ੍ਹਾ ਇਹ ਹੈ ਕਿ ਇਹੋ ਜਿਹੇ ਲੋਕ ਜਿਹੜੇ ਖੁਦਕੁਸ਼ ਬੰਬਾਰ ਬਣਨ ਜਾ ਰਹੇ ਨੇ, ਸਰਕਾਰ ਉਹਨਾਂ ਬੜਾ ਪ੍ਰੋਟੋਕਾਲ ਦੇ ਕੇ ਜੀ ਇਹ ਵੇਖੋ ਨਾ ਅਸੀਂ ਇਹਨਾਂ ਜੀਂਦਿਆਂ ਫੜ ਲਿਆ, ਇਹਨਾਂ ਦੀ ਜ਼ਿਹਨ ਸਾਜ਼ਿਸ਼ ਕੀਤੀ ਸੀਗੀ, ਅਸੀਂ ਇਹਨਾਂ ਦਾ ਖਿਆਲ ਰੱਖਾਂਗੇ। ਉਹਦੇ ਤੇ ਹੁਣ ਸ਼ਰੀਅਤ ਕੋਰਟ ਇਹ ਚਾਹ ਰਹੀ ਹੈ ਕਿ ਜਿਨ੍ਹਾਂ ਨੇ ਖੁਦਕੁਸ਼ ਹਮਲੇ ਦੀ ਕੋਸ਼ਿਸ਼ ਕੀਤੀ ਇਹ ਵੀ ਜੁਰਮ ਹੈ, ਉਹਨਾਂ ਨੂੰ ਮਾਫੀ ਨਾ ਦਵੋ, ਉਹਨਾਂ ਨੂੰ ਵੀ ਫੜੋ। ਇਹ ਹੁਣ ਗੁੰਝਲਾਂ ਕਈ ਕਿਸਮ ਦੀਆਂ ਨਿਕਲ ਗਈਆਂ ਜਿਹੜੀਆਂ ਸਾਹਮਣੇ ਆਉਂਦੀਆਂ। ਇਹ ਕਾਬਲੇ ਸਜ਼ਾ ਜੁਰਮ ਆ ਜਿਹੜਾ ਉਹ ਕਹਿੰਦੇ ਨੇ ਕਿ ਸ਼ਰੀਅਤ ਇਹਨੂੰ ਕਰਾਰ ਦਿੰਦੀ ਹੈ। ਸੋ ਇਹਦੇ ਚ ਛੋਟਾ ਜਿਹੜੀ ਉਹ ਕਿਸੇ ਕਾਨੂੰਨ ਦੇ ਤਹਿਤ ਤੁਸੀਂ ਨਹੀਂ ਦੇ ਸਕਦੇ, ਤੁਸੀਂ ਧਰਮ ਤੋਂ ਅਪਾਰਿਆਂ ਹੋ ਕੇ ਕੋਈ ਸਟੇਟ ਲਾਅ ਨਹੀਂ ਬਣਾ ਸਕਦੇ ਜੀ। ਕੁਰਮ ਏਜੰਸੀ ਦੇ ਦੋ ਗਰੁੱਪਾਂ ਦੀ ਆਪਸ 'ਚ ਲੜਾਈ ਹੋ ਗਈ, ਸੁਣਿਆ 18 ਮਾਰੇ ਗਏ। ਲੜਾਈ ਦੀ ਵਜ੍ਹਾ ਕੀ ਬਣੀ? ਇਹ ਦੋ ਗਰੁੱਪ ਜੀ ਕੋਈ ਮਹੱਲੇਦਾਰ ਨਹੀਂ ਸੀਗੇ, ਇਹ ਅਤਗਰਦ ਗਰੁੱਪ ਸਨ। ਅਤਗਰਦ ਗਰੁੱਪਾਂ ਦਾ ਆਪਸ ਵਿੱਚ ਕਹਿ ਲੋ ਕਿ ਭੀੜ ਹੋਈ ਹੈ। ਇਤਲਾਵਾਂ ਇਹ ਨੇ ਕਿ ਥਾਣਾ ਚਨਾਰਕ ਇਹਦੇ ਸੈਂਟਰਲ ਕੁਰਮ ਦੇ ਇਲਾਕੇ ਦੇ ਵਿੱਚ ਮਾਤੂ 'ਚ ਇਹ ਦੋਵੇਂ ਗਰੁੱਪ, ਇੱਕ ਕਾਜ਼ਮ ਗਰੁੱਪ ਆ ਔਰ ਦੂਜਾ ਮੁਮਤਾਜ਼ ਉਮਤੀ ਗਰੁੱਪ ਆ। ਇਹਨਾਂ ਦੇ 18 ਨੇ ਜਿਹੜੇ ਉਹ ਮਾਰੇ ਗਏ ਨੇ ਔਰ 3 ਗਵਾਚੇ ਪਏ ਨੇ। ਔਰ ਵਜ੍ਹਾ ਜਿਹੜੀ ਤੁਸੀਂ ਪੁੱਛੀ, ਵਜ੍ਹਾ ਪ੍ਰਵੀਨ ਇਸ ਇਲਾਕੇ ਦੇ ਦੁਕਾਨਦਾਰ, ਕਾਰੋਬਾਰੀ, ਰੇਹੜੀ ਵਾਲਿਆਂ ਕੋਲੋਂ ਫਰੋਤੀਆਂ ਲੈਣਾ। ਉਹ ਕਹਿੰਦੇ ਸਾਡੇ ਇਲਾਕੇ 'ਚ ਆ ਕੇ ਤੁਸੀਂ ਫਰੋਤੀ ਕਿਉਂ ਲਈ? ਉਹ ਕਹਿੰਦੇ ਤੁਸੀਂ ਸਾਡੇ ਇਲਾਕੇ 'ਚ ਆ ਕੇ ਕਿਉਂ ਫਰੋਤੀ ਲਈ? ਜਾਂ ਇਹ ਝਗੜਾ ਸੀਗਾ ਕਿ ਹਾਂ ਆਏ ਆ ਲਈ। ਉਹਦੇ ਤੋਂ ਕਹਿੰਦੇ ਕਿ ਇਹਨਾਂ ਦਾ ਆਪਸ ਦੇ ਵਿੱਚ ਮਨਭੀੜ ਹੋਇਆ, ਗੋਲੀ ਚੱਲੀ ਔਰ 18 ਬੰਦੇ ਫੁੜਕ ਗਏ ਔਰ 3 ਗਵਾਚੇ ਪਏ ਨੇ। ਪਤਾ ਨਹੀਂ ਉਹਨਾਂ ਨੇ ਇਹਨਾਂ ਦੇ ਚੁੱਕੇ ਨੇ, ਇਹਨਾਂ ਨੇ ਉਹਨਾਂ ਦੇ ਚੁੱਕੇ ਨੇ। ਇਹ ਵੀ ਇਤਲਾਵਾਂ ਲੱਭ ਰਹੀਆਂ ਨੇ ਕਿ 18 ਸਿਰਫ ਇੱਕ ਪਾਸੇ ਦੇ ਮਰੇ ਨੇ, ਦੂਸਰੇ ਪਾਸੇ ਤੇ 19 ਮਰੇ ਨੇ। ਉਹ ਜਿਨ੍ਹਾਂ ਦੇ 19 ਮਰੇ ਨੇ ਉਹਨਾਂ ਦਾ ਇੱਕ ਗਵਾਚਾ, ਜਿਨ੍ਹਾਂ ਦੇ 18 ਮਰੇ ਨੇ ਇਹਨਾਂ ਦੇ 3 ਗਵਾਚੇ ਨੇ। ਤੇ ਇਹ ਖਬਰਾਂ ਆਉਣ ਡਈਆਂ ਨੇ, ਰਿਪੋਰਟਾਂ ਆਉਣ ਡਈਆਂ। ਜ਼ਾਹਿਰ ਹੈ ਜਿੱਥੇ ਸਰਕਾਰ ਦੀ ਅਮਲਦਾਰੀ ਨਾ ਹੋਵੇ, ਫੌਜ ਦੀ ਕੋਈ ਨਾ ਚੱਲਣ ਦਿੱਤੀ ਜਾ ਰਹੀ ਹੋਏ, ਜਰਗਾ ਸਿਸਟਮ ਜਿੱਥੇ ਹੋਵੇ, ਬਾਰਡਰ ਤੇ ਨਾਲ ਇਲਾਕੇ ਲੱਗਦੇ ਹੋਣ, ਤੇ ਉਹ ਤੋਂ ਪਹਿਲਾਂ ਕਿਹੜੀਆਂ ਕਦੀ ਕੋਈ ਚੰਗੀਆਂ ਖਬਰਾਂ ਆਈਆਂ ਨੇ। ਇਹ ਅਫਗਾਨ ਰਸਮ ਰਿਵਾਜ ਨੇ ਜਿਹੜੇ ਉਹ ਸਮਾਜ ਨੂੰ ਇਸੇ ਤਰ੍ਹਾਂ ਤੇ ਜਿਹਨੂੰ ਕਹਿੰਦੇ ਨੇ ਘੁਣਤਰਾਂ ਖਾਣ ਡੇ। ਚਨਾਹ ਦਰਿਆ ਦੇ ਨਾਲ ਜੁੜੇ ਸਭ ਇਲਾਕਿਆਂ ਨੂੰ ਫਲੱਡ ਵਾਰਨਿੰਗ ਦੇ ਦਿੱਤੀ ਗਈ। ਕੀ ਅਪਡੇਟ ਆ? ਜੀ ਸੂਬਾ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਹੈ ਜਿਹੜੀ PDM ਹੈ, ਉਹਨੇ ਇਹ ਪੰਜਾਬ ਭਰ ਦੇ ਵਾਸਤੇ ਅਲਰਟ ਹੈ ਜਿਹੜਾ ਇਹ ਕੱਢਿਆ ਆ। ਆਖਿਆ ਗਿਆ ਕਿ ਸਲਾਲ ਡੈਮ ਆ ਜਿਹੜਾ ਉਹਦੇ ਸਪੈਲਵੇ ਨੇ ਜਿਹੜੇ ਉਹ 21 ਮਈ ਨੂੰ ਸਵੇਰੇ 9 ਵਜੇ ਖੋਲੇ ਜਾਣਗੇ ਔਰ 30 ਮਈ ਤੱਕ ਖੁੱਲੇ ਰਹਿਣਗੇ। ਯਾਨੀ 21 ਮਈ ਤੋਂ ਲੈ ਕੇ 30 ਮਈ ਤੱਕ। ਇਹ ਅੱਜ ਹੁਣ ਪਾਕਿਸਤਾਨ 'ਚ ਸਵੇਰ ਦਾ ਸਮਾਂ ਹੋਣ ਵਾਲਾ ਆ, ਹੁਣ ਤੋਂ ਕੁਝ ਚਿਰ ਬਾਅਦ ਇਹ ਸਪੈਲਵੇ ਖੋਲ ਦਿੱਤੇ ਜਾਣਗੇ। ਉਸ ਤੋਂ ਬਾਅਦ ਇਹ 30 ਮਈ ਤੱਕ ਖੁੱਲੇ ਰਹਿਣਗੇ ਔਰ ਫਿਰ ਉੱਥੇ ਜਿੰਨਾ ਪਾਣੀ ਹੈ ਉਹਦਾ ਸਾਰਾ ਰੋਡ ਆ ਜਾਣਾ ਆ ਚਨਾਹ 'ਚ। ਹੁਣ ਚਨਾਹ ਦੇ ਵਿੱਚ ਪਾਣੀ ਦਾ
ਦਾ ਰੋਡ ਆਉਣ ਦੇ ਨਾਲ ਜਿਹੜੇ ਇਲਾਕੇ ਖਤਰੇ 'ਚ ਦੱਸੇ ਜਾ ਰਹੇ ਨੇ ਉਹਨਾਂ 'ਚ ਗੁਜਰਾਂਵਾਲਾ ਹੈ, सियालकोट है, गुजरात है, हाफजाबाद शहर है, मंडी बहाउद्दीन है, लैलपुर फैसलाबाद है, झंग है, टोबा टेक सिंह है, चनेओट है, इन्हां च हाई अलर्ट है जिहड़ा ਉਹ ਜਾਰੀ ਕਰ ਦਿੱਤਾ ਗਿਆ ਹੈ। ਜ਼ਾਹਰ ਹੈ ਕਿ ਡੈਮ ਜਦੋਂ ਵਿਹਲਾ ਹੋਣਾ ਹੈ ਤੇ ਅੰਨੇਵਾਹ ਪਾਣੀ ਦਾ ਰੋੜ ਹੋਣਾ ਹੈ ਔਰ ਇਹਨਾਂ ਦੇ ਦਰਿਆ ਦੇ ਕੰਢੇ ਵਾਸਤੇ ਇਹਨਾਂ ਸ਼ਹਿਰਾਂ ਦੇ ਜਿੰਨੇ ਇਲਾਕੇ ਨੇ ਉਹਨਾਂ ਦੇ ਵਿੱਚ ਆਖਿਆ ਹੈ ਕਿ ਫੌਰੀ ਤੌਰ ਤੇ ਨਸਭੱਜ ਜਿਹੜੀ ਉਹ ਸ਼ੁਰੂ ਕਰ ਦੇਵੋ। 24 ਘੰਟੇ ਵਾਸਤੇ ਇੱਕ ਕੰਟਰੋਲ ਰੂਮ ਹੈ ਜਿਹੜਾ ਉਹਨੂੰ ਐਕਟਿਵ ਕਰ ਦਿੱਤਾ ਗਿਆ ਹੈ। ਰੈਸਕਿਊ 1122 ਦਾ ਮਹਿਕਮਾ ਜਿਹੜਾ ਉਹਨੂੰ ਵੀ ਅਲਰਟ ਕਰ ਦਿੱਤਾ ਗਿਆ ਔਰ ਆਖਿਆ ਕਿ ਕਿਸੇ ਵੀ ਸੂਰਤ ਵਿੱਚ ਕੋਈ ਹਾਦਸਾ ਹੋ ਜਾਂਦਾ ਹੈ, ਕੋਈ ਇਸ ਰੋਡ ਦੇ ਨਾਲ ਨੁਕਸਾਨ ਹੁੰਦਾ ਆ ਤੇ ਇੱਕ ਨਵੀਂ ਹੈਲਪਲਾਈਨ 1129 ਹੈ ਜਿਹੜੀ ਯਾਨੀ 1129 ਉਹ ਵੀ ਬਣਾ ਦਿੱਤੀ ਗਈ ਹੈ। ਜ਼ਰਈ ਮਸ਼ੀਨਰੀ ਜ਼ਿਲ੍ਹੀ ਇੰਤਜ਼ਾਮੀਆ ਨੂੰ ਕਿਹਾ ਭਾਰੀ ਮਸ਼ੀਨਰੀ ਇਹ ਸਾਰੀ ਇਕੱਠੀ ਕਰਕੇ ਬਿਲਕੁਲ ਸਟੈਂਡ ਬਾਈ ਰੱਖੋ, ਕਿਸੇ ਮਾਮਲੇ ਤੇ ਕਿਸੇ ਵੇਲੇ ਵੀ ਕੋਈ ਵੀ ਮਸਲਾ ਹੋ ਸਕਦਾ। ਇਹ ਪਹਿਲੀ ਵਾਰ ਹੋਇਆ ਹੈ ਕਿ ਇਹ ਸਲਾਲ ਡੈਮ ਹੈ ਜਿਹੜਾ ਉਹਦੇ ਚ ਪਾਣੀ ਛੱਡਣ ਲਈ ਇਹ ਅਲਰਟ ਹੈ ਜਿਹੜਾ ਕੱਢਿਆ ਗਿਆ ਹੈ, ਜਦ ਕਿ ਪਹਿਲਾਂ ਬੰਦੋਬਸਤ ਕੀਤੇ ਜਾਂਦੇ ਨੇ ਵੀ ਇਹ ਜਿਹੜੇ ਆਪਣੀਆਂ ਰਾਜਬਾਵਾਂ ਨੇ, ਜਿਹੜੇ ਬੰਦ ਨੇ, ਜਿਹੜੇ ਸਾਰੀਆਂ ਸ਼ਿਗਾਫ ਨੇ, ਇਹਨਾਂ ਨੂੰ ਪੂਰ ਲਵੋ। ਹੁਣ ਕੀ ਮਾਮਲਾ ਬਣਿਆ ਇਹਦੇ ਬਾਰੇ ਕੋਈ ਨਹੀਂ। ਉਦੋਂ ਜਦੋਂ ਭਾਰਤ ਵੱਲੋਂ ਪਾਣੀ ਡੱਕਿਆ ਜਾ ਰਿਹਾ ਔਰ ਪਾਕਿਸਤਾਨ ਦਾ ਇਹ ਗਿਲਾ ਹੈ ਕਿ ਇਹ ਜਾਨ ਬੁੱਝ ਕੇ ਰੋਕ ਕੀਤੀ ਜਾ ਰਹੀ, ਪਾਕਿਸਤਾਨ ਦੇ ਰੋਕ ਕੇ ਪਾਣੀ ਤੰਗ ਕੀਤਾ ਜਾ ਰਿਹਾ। ਇਹ ਸਪੈਲਵੇ ਪ੍ਰਵੀਨ ਖੋਲ ਦਿੱਤੇ ਜਾਂਦੇ ਨੇ। ਤੁਹਾਨੂੰ ਪਤਾ ਕਿ ਦਰਿਆਵਾਂ ਦਾ ਪਾਣੀ ਇਸ ਟਾਈਮ ਜਿਸ ਲੈਵਲ ਤੇ ਹੈ ਇਹ ਇੱਥੋਂ ਕਿੰਨਾ ਉੱਚਾ ਜਾਣਾ, 3 ਤੋਂ 5 ਮੀਟਰ, ਯਾਨੀ ਇਹ ਸਮਝ ਲਓ ਕਿ ਕੋਈ 2 ਮੰਜ਼ਲਾਂ ਤਾਂ ਚਲੇ ਜਾਣਾ ਇੱਕ ਮਕਾਨ ਦੀਆਂ ਤੇ ਇਹ ਹਾਲਾਤ ਬਣਨੇ ਨੇ ਤੇ ਇਸ ਕਰਕੇ ਉੱਚਾ ਫਲੱਡ ਜਿਹੜਾ ਉਹ ਆਉਣ ਦਾ ਖਤਰਾ ਵੀ ਹੈ ਇਹਨਾਂ ਇਲਾਕਿਆਂ 'ਚ। ਜੀ ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਹੋਈ ਗੱਲ ਜਿਹੜੀ ਅਸੀਂ ਹਰ ਵਾਰ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਪੰਜਾਬੀ ਰੇਡੀਓ USA ਦੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ Facebook ਹੈ, YouTube ਹੈ, Instagram ਹੈ, ਉਹਦੇ ਤੇ ਵੀ ਵੇਖਦੇ ਹੋ। ਇਹਨਾਂ ਪਲੇਟਫਾਰਮ ਨੂੰ ਪਹਿਲਾਂ ਤਾਂ ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾ ਕੇ ਤੇ ਜੁਆਇਨ ਕਰੋ ਤਾਂ ਜੋ ਤੁਹਾਡੇ ਤੱਕ ਅਪਡੇਟਸ ਪਹੁੰਚਦੀਆਂ ਰਹਿਣ। ਦੂਜਾ ਇਹ ਖਬਰਾਂ ਹਫਤੇ 'ਚ 5 ਦਿਨ ਅਮਰੀਕਾ ਮੌਜਬ ਮੰਡੇ ਟੂ ਫਰਾਈਡੇ, ਪਾਕਿਸਤਾਨ ਭਾਰਤ ਮੌਜਬ ਟਿਊਜ਼ਡੇ ਟੂ ਸੈਟਰਡੇ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ। ਜੇ ਤੁਸੀਂ ਸਮਝਦੇ ਜੇ ਕਿ ਖਬਰਾਂ ਇਸ ਕਾਬਲ ਹੈ ਨੇ ਕਿ ਇਹਨਾਂ ਨੂੰ ਸਪਾਂਸਰ ਕਰਨ ਦੇ ਨਾਲ ਤੁਹਾਡੇ ਕੰਮਕਾਰ ਕਾਰੋਬਾਰ ਦੇ ਵਪਾਰ ਦੇ ਵਧਾਅ ਦੇ ਵਿੱਚ ਫਾਇਦਾ ਹੋ ਸਕਦਾ ਹੈ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦੇ ਇਜਾਜ਼ਤ, ਅਗਲੀ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।